US unfazed as India engages Taliban. Unfortunately पाकिस्तान ਦੇ ਸੰਬੰਧ ਅਫਗਾਨਿਸਤਾਨ ਨਾਲ ਵੀ ਬਹੁਤ ਵਿਗੜੇ ਹੋਏ ਨੇ। ईरान ਦੇ ਨਾਲ ਵੀ ਉਸ ਕਿਸਮ ਦਾ ਫਰੈਂਡਲੀ ਨਹੀਂ ਹੈ। ਇਹ ਭਾਵੇਂ ਇੰਡੀਅਨ ਸਾਜ਼ਿਸ਼ ਹੈ, ਅਮਰੀਕਾ ਦਾ ਇਹਦੇ 'ਚ ਕੀ ਰੋਲ ਹੋ ਸਕਦਾ ਹੈ ਜਾਂ ਕੀ ਹੈ ਕਿ ਜਿਹੜੇ ਚਾਈਨਾ ਔਰ ਪਾਕਿਸਤਾਨ ਦੇ ਸਾਂਝੇ ਪ੍ਰੋਜੈਕਟਾਂ ਦੇ ਉੱਤੇ ਕੰਮ ਕਰਨ ਵਾਲੇ ਚਾਈਨੀਜ਼ ਸਿਟੀਜ਼ਨ ਨੇ, ਇੰਜੀਨੀਅਰ ਹੋਣ, ਵਰਕਰ ਹੋਣ, ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ। ਜਿੱਥੇ ਆਲਮੋਸਟ 1250 ਦੇ ਕਰੀਬ ਚੀਨੀ ਸਿਟੀਜ਼ਨ ਕੰਮ ਕਰਦੇ ਸੀ, ਉਹਨਾਂ ਕੰਪਨੀਆਂ ਦੇ ਵਿੱਚ ਉਸ ਪ੍ਰੋਜੈਕਟ ਨੂੰ ਚਾਈਨਾ ਨੇ ਰੋਕ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਪਹਿਲਾਂ ਤੁਸੀਂ ਸਾਡੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਫੂਲ ਪ੍ਰੂਫ ਬਣਾਓ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਸਾਊਥ ਏਸ਼ੀਅਨ ਦੇ ਹਵਾਲੇ ਨਾਲ ਕਿ ਸਾਊਥ ਏਸ਼ੀਅਨ ਖਿੱਤੇ ਵਿੱਚ ਬਹੁਤ ਕੁਝ ਤੇਜ਼ੀ ਨਾਲ ਬਦਲ ਰਿਹਾ ਔਰ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਵਿਚਾਲੇ ਜਿਹੜੇ ਸਬੰਧ ਨੇ ਇੱਕਦਮ ਵਿਗੜ ਗਏ ਨੇ ਔਰ ਭਾਰਤ ਨੇ ਅਫਗਾਨਿਸਤਾਨ ਵਿੱਚ ਦਿਲਚਸਪੀ ਦਿਖਾਣੀ ਸ਼ੁਰੂ ਕਰ ਦਿੱਤੀ ਹੈ ਤੇ ਤਾਲਿਬਾਨ ਦੀ ਪਿੱਠ ਤੇ ਹੱਥ ਫੇਰਨਾ ਵੀ ਸ਼ੁਰੂ ਕਰ ਦਿੱਤਾ ਔਰ ਚੀਨ ਦੁਨੀਆ ਦਾ ਇੱਕੋ ਇੱਕ ਉਹ ਮੁਲਕ ਹੈ ਜਿਸ ਨੇ ਤਾਲਿਬਾਨ ਹਕੂਮਤ ਨੂੰ ਮਾਨਤਾ ਦਿੰਦਿਆਂ ਕਾਬਲ ਵਿੱਚ ਚੀਨ ਦੀ ਅੰਬੈਸੀ ਖੋਲ੍ਹੀ ਹੈ ਔਰ ਪਾਕਿਸਤਾਨ ਵਿੱਚ ਚੀਨੀਆਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਔਰ ਨਤੀਜੇ ਵਜੋਂ ਚੀਨ ਨੇ ਪਾਕਿਸਤਾਨ ਜਿਹੜੇ ਵਿਚਲੇ ਆਪਣੇ ਕੁਝ ਪ੍ਰੋਜੈਕਟ ਨੇ ਉਹ ਰੋਕ ਦਿੱਤੇ ਨੇ ਔਰ ਇਹਨਾਂ ਹਮਲਿਆਂ ਪਿੱਛੇ ਵੀ ਇੱਕ ਡੂੰਘੀ ਸਾਜ਼ਿਸ਼ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਅੱਜ ਦੇ ਓਪਨਿੰਗ ਸੈਗਮੈਂਟ ਦੇ ਵਿੱਚ ਕਿਹਾ ਸੀ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਘਟਨਾ ਵਾਪਰਦੀ ਹੈ ਸਾਰਾ ਇਨਸਾਨੀ ਸਮਾਜ ਪ੍ਰਭਾਵਿਤ ਹੁੰਦਾ ਹੈ ਤੇ ਜਦੋਂ ਤੁਹਾਡੇ ਖਿੱਤੇ 'ਚ ਕੁਝ ਵਾਪਰ ਰਿਹਾ ਹੋਏ, ਤੁਹਾਡੀ ਆਪਣੀ ਸਰਜ਼ਮੀਨ ਦੇ ਨੇੜੇ ਤੇੜੇ ਜਿਹੜੇ ਮੁਲਕ ਨੇ ਜਾਂ ਸੂਬੇ ਨੇ ਉਹਨਾਂ ਦੇ ਕੁਝ ਵਾਪਰ ਰਿਹਾ ਹੋਏ, ਉਹ ਤਾਂ ਡਾਇਰੈਕਟਲੀ ਇਫੈਕਟ ਕਰਦਾ। ਹੁਣ ਜੇ ਅਸੀਂ ਭਵਿੱਖ ਦੇ ਖਾਲਿਸਤਾਨ ਅੱਜ ਦੇ ਪੰਜਾਬ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਪਾਕਿਸਤਾਨ 'ਚ ਜੋ ਵਾਪਰਦਾ ਹੈ ਉਹ ਵੀ ਸਾਡੇ ਸਕੈਨਰ 'ਚ ਹੁੰਦਾ ਹੈ ਕਿ ਭਾਈ ਉੱਥੇ ਤਬਦੀਲੀ ਜਿਹੜੀ ਹੈ ਉਹ ਸਾਨੂੰ ਕਿਵੇਂ ਪ੍ਰਭਾਵਿਤ ਕਰੇਗੀ। ਅਸੀਂ ਐਜ਼ ਏ ਵੈਲਵਿਸ਼ਰ ਉਹਨਾਂ ਵੱਲ ਦੇਖਦੇ ਹਾਂ। ਅਫਗਾਨਿਸਤਾਨ 'ਚ ਜੋ ਹੁੰਦਾ ਹੈ ਉਹ ਕਿਵੇਂ ਪਾਕਿਸਤਾਨ ਨੂੰ ਪ੍ਰਭਾਵਿਤ ਕਰੇਗਾ ਔਰ ਕਿਵੇਂ ਈਰਾਨ ਨੂੰ ਜੇ ਕੁਝ ਹੁੰਦਾ ਤੇ ਈਰਾਨ ਭਾਰਤ ਸਬੰਧ, ਈਰਾਨ ਪਾਕਿਸਤਾਨ, ਈਰਾਨ ਅਫਗਾਨਿਸਤਾਨ, ਈਰਾਨ ਚੀਨ ਕਿਵੇਂ ਪ੍ਰਭਾਵਿਤ ਹੋਣਗੇ। ਔਰ ਵੱਡੇ ਜੇ ਖਿਡਾਰੀ ਦੇ ਤੌਰ 'ਤੇ ਦੇਖਣਾ ਹੋਏ ਤੇ ਚੀਨ ਇਸ ਵੇਲੇ ਕਿਉਂਕਿ ਇੱਕ ਗਲੋਬਲ ਜਾਇੰਟ ਦੇ ਤੌਰ 'ਤੇ ਉਭਾਰ ਹੈ, ਉਹ ਕਿਵੇਂ ਗਵਾਂਢੀ ਮੁਲਕਾਂ ਨੂੰ ਜੇ ਉਹਨੇ ਆਪਣੇ ਪਾਲੇ ਦੇ ਵਿੱਚ ਨੇਪਾਲ ਨੂੰ ਲੈ ਆਉਂਦਾ ਹੈ, ਸ੍ਰੀਲੰਕਾ ਨੂੰ ਲੈ ਆਉਂਦਾ ਹੈ, ਬੰਗਲਾਦੇਸ਼ ਦੇ ਉੱਤੇ ਵੀ ਅਹਿਮੀਅਤ ਵਾਲਾ ਉਹਦਾ ਅਸਰ ਹੈ, ਮਿਆਂਮਾਰ ਦੇ ਉੱਤੇ ਤਾਂ ਹੈ ਹੀ ਹੈ, ਬੰਗਲਾਦੇਸ਼ ਨੂੰ ਵੀ ਵਨ ਬੈਲਟ ਵਨ ਰੋਡ ਦਾ ਹਿੱਸਾ ਬਣਾਇਆ। ਤੇ ਫਿਰ ਸਾਨੂੰ ਇਹ ਵੀ ਹੁੰਦਾ ਕਿ ਵੀ ਇਹ ਜਿਹੜੇ ਉੱਤਰ ਪੂਰਬ ਦੇ ਭਾਰਤ ਦੇ ਪੜੋਸੀ ਨੇ ਇਹ ਵੀ ਹੱਥੋਂ ਚਲੇ ਗਏ ਤੇ ਇਹ ਭਾਰਤ ਇਹਦੇ ਨਾਲ ਕਮਜ਼ੋਰ ਹੁੰਦਾ। ਹੁਣ ਇਹ ਵੀ ਸੀ ਕਿ ਜਦੋਂ ਭਾਰਤ ਦਾ ਸਿੱਧਾ ਅਫਗਾਨਿਸਤਾਨ ਦੇ ਵਿੱਚ ਦਖਲ ਸੀ ਜਿਹੜਾ ਕਿ 1947 ਤੋਂ ਬਾਅਦ ਦੀ ਰਿਹਾ, ਉਹ ਭਾਵੇਂ ਉੱਥੋਂ ਦਾ ਕਿੰਗ ਸ਼ਾਹੀ ਸੀ ਜਾਂ ਬਾਅਦ ਸੋਵੀਅਤ ਯੂਨੀਅਨ ਨੇ ਜਦੋਂ 1979 'ਚ ਕਬਜ਼ਾ ਕੀਤਾ ਅਫਗਾਨਿਸਤਾਨ ਤੇ ਇੰਦਰਾ ਗਾਂਧੀ ਸਭ ਤੋਂ ਪਹਿਲੀ ਹਮਾਇਤ ਕਰਨ ਵਾਲਿਆਂ 'ਚੋਂ ਸੀ ਹਮੇਸ਼ਾ ਸੋਵੀਅਤ ਆਕੂਪੇਸ਼ਨ ਦਾ। ਫਿਰ ਬਾਅਦ ਦੇ ਵਿੱਚ ਵੀ ਜਦੋਂ ਮਸੂਦ ਔਰ ਦੂਸਰੇ ਲੜ ਰਹੇ ਸੀ ਪਾਕਿਸਤਾਨੀ ਕ੍ਰੀਏਟਡ ਤਾਲਿਬਾਨ ਦੇ ਨਾਲ, ਉਦੋਂ ਵੀ ਇੰਦਰਾ ਗਾਂਧੀ ਔਰ ਉਹ ਸਾਰੇ ਉਹਦੇ 'ਚ ਇਨਵੋਲਵ ਸੀ। ਲੇਕਿਨ ਸਿਰਫ ਇੱਕ ਦੌਰ ਆਇਆ ਜਿਹਦੇ 'ਚ ਕਿ ਇੰਡੀਆ ਨੂੰ ਬੜੀ ਉਸ 'ਚੋਂ ਕੱਟ ਆਫ ਹੋਏ। ਜਦੋਂ ਹੁਣ ਦੇ ਨੈਟੋ ਦੇ ਪੀਰੀਅਡ ਦੇ ਵਿੱਚ ਚੱਲਦੇ ਹਾਂ, ਅਖੀਰਲੇ ਸਮੇਂ ਤੱਕ ਪਹੁੰਚਦੇ ਹਾਂ, ਤਾਲਿਬਾਨ ਜਿਹੜਾ ਉਹ ਆਪਣੇ ਆਪ ਤੇ ਭਾਵੇਂ ਅਫਗਾਨਿਸਤਾਨ ਵਾਲੇ ਤਾਲਿਬਾਨ ਸੀ ਪਰ ਪਾਕਿਸਤਾਨ ਦੀ ਪੁਸ਼ਤ ਪਨਾਹੀ ਸੀ ਔਰ ਇਹੀ ਕਾਰਨ ਹੈ ਕਿ ਜਿਹੜੀ ਈਵਨ ਡੀਲ ਵੀ ਆਪਸ ਦੇ ਵਿੱਚ ਕਰਵਾਈ ਤਾਲਿਬਾਨ ਔਰ ਅਮਰੀਕਾ ਦੀ, ਪਾਕਿਸਤਾਨ ਨੇ ਰੋਲ ਅਦਾ ਕੀਤਾ। ਔਰ ਇਵੇਂ ਲੱਗਦਾ ਸੀ ਕਿ ਪਾਕਿਸਤਾਨ ਦੇ ਨਾਲ ਹੁਣ ਤਾਲਿਬਾਨ ਦੇ ਸਬੰਧ ਔਰ ਇਸ ਬਾਰਡਰ ਤੋਂ ਜਿਹੜਾ ਹੈ ਉਹ ਬਿਲਕੁਲ ਉਹਨੂੰ ਬੇਫਿਕਰੀ ਹੋਏਗੀ, ਪਰ ਹੋਇਆ ਇਸ ਦੇ ਬਿਲਕੁਲ ਉਲਟ। ਇਸ ਵੇਲੇ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਵਿਚਾਲੇ ਬਹੁਤ ਕਸ਼ੀਦਗੀ ਵਧੀ ਹੈ ਕਿਉਂਕਿ ਤਹਿਰੀਕੇ ਤਾਲਿਬਾਨ ਜਿਨ੍ਹਾਂ ਨੇ ਆਪਣੇ ਅੱਡੇ ਅਫਗਾਨਿਸਤਾਨ 'ਚ ਬਣਾਏ ਹੋਏ ਨੇ ਉਹ ਲਗਾਤਾਰ ਪਾਕਿਸਤਾਨੀ ਟੈਰੀਟਰੀ 'ਤੇ ਵੀ ਹਮਲੇ ਕਰ ਰਹੇ ਨੇ, ਬਾਰਡਰ ਪੋਸਟਾਂ 'ਤੇ ਵੀ ਫੌਜੀ ਉਹਨਾਂ ਨੇ ਮਾਰੇ ਨੇ। ਪਾਕਿਸਤਾਨ ਨੇ ਹਵਾਈ ਹਮਲਾ ਵੀ ਕਰਕੇ ਉਹਨਾਂ ਨੂੰ ਜਿਹੜਾ ਹੈ ਉੱਥੇ ਦਬਲਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਵੇਲੇ ਜੇ ਕਹਿਣਾ ਹੋਏ ਤਾਂ ਪਾਕਿਸਤਾਨ ਦੇ ਨਾਲ ਬੇਸ਼ੱਕ ਓਪਨ ਜੰਗ ਨਹੀਂ ਹੈ ਪਰ ਕਿਸੇ ਵੇਲੇ ਵੀ ਹਾਲਾਤ
ਹੋਰ ਵੀ ਬਦਤਰ ਹੋ ਸਕਦੇ ਨੇ। ਇਸ ਸਾਰੇ ਦੇ ਵਿੱਚ ਭਾਰਤ ਦਾ ਰੋਲ ਜਿਹੜਾ ਹੈ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ। ਹਾਲਾਂਕਿ ਚਾਈਨਾ ਇੱਕੋ ਇੱਕ ਐਸਾ ਮੁਲਕ ਹੈ ਜਿਹਨੇ ਆਪਣੀ ਐਮਬੈਸੀ ਕਾਬਲ ਦੇ ਵਿੱਚ ਖੋਲ੍ਹੀ ਹੈ। ਹੋਰ ਪਾਕਿਸਤਾਨ ਨੇ ਵੀ ਭਾਵੇਂ ਉਹਨਾਂ ਦਾ ਉੱਥੇ ਰਾਜਦੂਤ ਬਿਠਾਇਆ, ਪਰ ਉਹਨਾਂ ਨੂੰ ਤਾਲਿਬਾਨ ਹਕੂਮਤ ਨੂੰ ਮਾਨਤਾ ਨਹੀਂ ਦਿੱਤੀ, ਕਿਉਂਕਿ ਪਾਕਿਸਤਾਨ ਨੇ ਦੇਖਿਆ ਕਿ ਵੀ ਇਹ ਤਾਂ ਪਾਕਿਸਤਾਨ ਨੂੰ ਤੋੜਨ ਵੱਲ ਜਾਣ ਵਾਲੀ ਜਿਹੜੀ ਤਹਿਰੀਕੇ ਤਾਲਿਬਾਨ ਹੈ ਉਸ ਨੂੰ ਕਿਵੇਂ ਇਹ ਉਹਦੀ ਪੁਸ਼ਤਪਨਾਹੀ ਕਰ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ ਭਾਰਤ ਦਾ ਇੱਕਦਮ ਉੱਥੇ ਦੁਬਾਰਾ ਸਰਗਰਮ ਹੋਣਾ, ਔਰ ਇੰਟਰਨੈਸ਼ਨਲ ਮੈਗਜ਼ੀਨ ਦਾ ਇਹ ਇੱਕ ਹਿੱਸਾ ਹੈ ਆਰਟੀਕਲ ਸਾਊਥ ਐਂਡ ਸੈਂਟਰਲ ਏਸ਼ੀਆ ਦੇ ਕਾਲਮ ਦੇ ਥੱਲੇ ਕਿ US ਅਨਫੇਸਡ ਐਜ਼ ਇੰਡੀਆ ਐਨਗੇਜਿਸ ਤਾਲਿਬਾਨ। ਅਚਾਨਕ ਇੰਡੀਆ ਨੇ ਓਪਨਲੀ ਜਿਹੜਾ ਹੈ ਉਹ ਉਹਨਾਂ ਦਾ ਨੁਮਾਇੰਦਾ ਭੇਜਿਆ, ਔਰ ਉਹਨੇ ਜਿਹੜਾ ਅਫਗਾਨਿਸਤਾਨ ਦੇ ਅਮੀਰ ਖਾਨ ਮੁਤੱਕੀ ਤਾਲਿਬਾਨ ਦਾ ਐਕਟਿੰਗ ਫੋਰਨ ਮਿਨਿਸਟਰ ਹੈ ਉਹਦੇ ਨਾਲ ਗੱਲਬਾਤ ਕੀਤੀ। ਔਰ ਉਹਨਾਂ ਨੇ ਅਫਗਾਨਿਸਤਾਨ ਨੇ ਵੀ ਇੰਡੀਆ ਨੂੰ ਕਿਹਾ, ਈਰਾਨ ਦੇ ਨਾਲ ਵੀ ਅਫਗਾਨਿਸਤਾਨ ਦੇ ਚੰਗੇ ਸਬੰਧ ਨੇ, ਈਰਾਨ ਔਰ ਪਾਕਿਸਤਾਨ ਦੇ ਸਬੰਧ ਖਰਾਬ ਹੋਏ, ਉਹਨਾਂ ਨੇ ਮਿਜ਼ਾਈਲ ਦਾਗੀ, ਉਹਨਾਂ ਨੇ ਜਵਾਬੀ ਦਾਗੀ, ਔਰ ਚਾਬਹਾਰ ਪੋਰਟ ਬਣਾਈ ਜਾਏ, ਅਫਗਾਨਿਸਤਾਨ ਵਾਲੇ ਵੀ ਇਹ ਚਾਹੁੰਦੇ ਨੇ। ਸੋ ਕੁੱਲ ਮਿਲਾ ਕੇ ਇਸ ਵੇਲੇ ਪਾਕਿਸਤਾਨ ਅਨਫੋਰਚੂਨੇਟਲੀ ਪਾਕਿਸਤਾਨ ਦੇ ਸਬੰਧ ਅਫਗਾਨਿਸਤਾਨ ਨਾਲ ਵੀ ਬਹੁਤ ਵਿਗੜੇ ਹੋਏ ਨੇ, ਈਰਾਨ ਦੇ ਨਾਲ ਵੀ ਉਸ ਕਿਸਮ ਦਾ ਫਰੈਂਡਲੀ ਨਹੀਂ ਹੈ, ਤੇ ਚਾਈਨਾ ਜਿਸ ਨੂੰ ਆਲ ਵੈਦਰ ਫਰੈਂਡ ਕਿਹਾ ਜਾਂਦਾ ਹੈ ਪਾਕਿਸਤਾਨ ਦਾ ਵੀ, ਔਰ ਅਕਸਰ ਇਹ ਜੁਮਲਾ ਕਿ ਜਿਹੜੀ ਦੋਸਤੀ ਹੈ ਚੀਨ ਪਾਕਿਸਤਾਨ ਦੀ ਹਿਮਾਲਿਆ ਤੋਂ ਉੱਚੀ, ਸਮੁੰਦਰ ਤੋਂ ਗਹਿਰੀ, ਪਰ ਉੱਥੇ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਭਾਵੇਂ ਇੰਡੀਅਨ ਸਾਜ਼ਿਸ਼ ਹੈ, ਅਮਰੀਕਾ ਦਾ ਇਹਦੇ 'ਚ ਕੀ ਰੋਲ ਹੋ ਸਕਦਾ ਹੈ ਜਾਂ ਕੀ ਹੈ ਕਿ ਜਿਹੜੇ ਚਾਈਨਾ ਔਰ ਪਾਕਿਸਤਾਨ ਦੇ ਸਾਂਝੇ ਪ੍ਰੋਜੈਕਟਾਂ ਦੇ ਉੱਤੇ ਕੰਮ ਕਰਨ ਵਾਲੇ ਚਾਈਨੀਜ਼ ਸਿਟੀਜ਼ਨ ਨੇ, ਇੰਜੀਨੀਅਰ ਹੋਣ, ਵਰਕਰ ਹੋਣ, ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ। ਔਰ ਪਿਛਲੇ ਹਫ਼ਤੇ ਹੀ ਜਿਹੜੀ ਇੱਕ ਹਮਲਾ ਹੋਇਆ ਸੀ, ਅਸੀਂ ਉਹ ਖਬਰ ਡਿਸਕਸ ਨਹੀਂ ਸੀ ਕੀਤੀ, 5 ਚਾਈਨੀਜ਼ ਅਮੰਗ 6 killed in suicide attack in northwest Pakistan, several others are injured in the incident। ਔਰ ਇਹ ਖੈਬਰ ਪਖਤੂਨਖਵਾ ਦੇ ਵਿੱਚ ਹੋਇਆ, 5 ਮਾਰੇ ਗਏ ਦਾਸੂ ਹਾਈਡਰੋ ਪਾਵਰ ਪ੍ਰੋਜੈਕਟ ਦੇ ਉੱਤੇ। ਔਰ ਫਿਰ ਇਸ ਸਭ ਦੇ ਚੱਲਦਿਆਂ ਹੁਣ ਇਹ ਸਾਹਮਣੇ ਆਇਆ, ਪਾਕਿਸਤਾਨ ਆਫੀਸ਼ੀਅਲ ਸੇਜ਼ ਚਾਈਨਾ ਹਾਰਟਸ ਵਰਕ ਔਨ 2 projects ਆਫਟਰ ਡੈਡਲੀ ਅਟੈਕ। ਇਹ ਅੱਜ ਦੀ ਖਬਰ ਹੈ ਕਿ ਵੀ ਜਿੱਥੇ ਆਲਮੋਸਟ 1250 ਦੇ ਕਰੀਬ ਚੀਨੀ ਸਿਟੀਜ਼ਨ ਕੰਮ ਕਰਦੇ ਸੀ, ਉਹਨਾਂ ਕੰਪਨੀਆਂ ਦੇ ਵਿੱਚ ਉਸ ਪ੍ਰੋਜੈਕਟ ਨੂੰ ਚਾਈਨਾ ਨੇ ਰੋਕ ਦਿੱਤਾ, ਔਰ ਉਹਨਾਂ ਨੇ ਕਿਹਾ ਵੀ ਪਹਿਲਾਂ ਤੁਸੀਂ ਸਾਡੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਫੂਲ ਪ੍ਰੂਫ ਬਣਾਓ। ਔਰ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਇਹਦਾ ਫਿਰ ਅਸਰ ਇਹ ਹੈ ਵੀ ਜਿਹੜਾ CPEC ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਵਨ ਬੈਲਟ ਵਨ, ਇਹ ਸਾਰਿਆਂ ਨੂੰ ਹੀ ਪ੍ਰਭਾਵਿਤ ਕਰਦਾ। ਔਰ ਜੇ ਚਾਈਨਾ ਦੇ ਸਿਟੀਜ਼ਨਸ ਨੂੰ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਖੇਡ ਕਿਤੇ ਨਾ ਕਿਤੇ ਵਾਇਆ ਇੰਡੀਆ, ਔਰ ਜੇ ਹੁਣ ਆਲ ਆਫ ਏ ਸਡਨ ਜਿਹੜਾ ਅਫਗਾਨਿਸਤਾਨ ਦੇ ਤਾਲਿਬਾਨ ਇਹਨਾਂ ਦੇ ਡੀਅਰ ਹੋ ਗਏ, ਤੇ ਇਹ ਜੋ ਕੁਛ ਪਾਕਿਸਤਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਚੀਨੀਆਂ ਨੂੰ ਪਾਕਿਸਤਾਨ ਦੀ ਸਰਜ਼ਮੀਨ ਤੇ, ਇਹ ਇੱਕ ਵੱਡਾ ਫਿਰ ਇੰਟਰਨੈਸ਼ਨਲ ਪਲਾਟ ਵੀ ਬਣ ਜਾਂਦਾ। ਔਰ ਅਸੀਂ ਹਮਦਰਦੀ ਰੱਖਦੇ ਹਾਂ, ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੂੰ ਜਿਹੜਾ ਉਹਨਾਂ ਦਾ ਅੰਦਰੂਨੀ ਕ੍ਰਾਈਸਿਸ ਹੈ ਅਜੇ ਤੱਕ ਵੀ, ਇਲੈਕਸ਼ਨਸ ਨੂੰ ਲੈ ਕੇ ਕਿ ਰਿਗਡ ਇਲੈਕਸ਼ਨਸ ਹੋਈਆਂ, ਰਿਜ਼ਲਟ ਕੀ ਨੇ ਕੀ ਨਹੀਂ, ਇਮਰਾਨ ਖਾਨ ਬਿਹਾਈਂਡ ਬਾਰਜ਼ ਹੈ, ਫੌਜ ਜਿਹੜੀ ਕਈ ਫਰੰਟਸ ਦੇ ਉੱਤੇ ਉਹਨੂੰ ਹੁਣ ਲੜਨਾ ਪੈ ਰਿਹਾ ਹੈ, ਔਰ ਅੰਦਰੂਨੀ ਮੁਲਕ ਦੀ ਹਕੂਮਤ ਨੂੰ ਸੰਭਾਲਣ ਦਾ ਕੰਮ ਵੀ ਉਹਨਾਂ ਦੇ ਕੋਲ ਹੈ। ਫਿਰ IMF ਦੇ ਨਾਲ ਜਿਹੜਾ ਚੱਲ ਰਿਹਾ ਸੀ, ਚਲੋ ਉਹ ਤਾਂ ਪੈਕੇਜ ਹੁਣ ਕਲੀਅਰ ਹੋਇਆ, ਲੇਕਿਨ ਮਹਿੰਗਾਈ ਸਿਰ ਚੁੱਕ ਰਹੀ ਹੈ। ਸੋ ਇਹਨਾਂ ਹਾਲਾਤਾਂ 'ਚ ਜਿਹੜਾ, ਔਰ ਜੇ ਚਾਈਨਾ ਵੀ ਇਸ ਹੱਦ ਤੱਕ ਪਹੁੰਚ ਗਿਆ ਕਿ ਭਾਈ ਉਹਨੇ ਪ੍ਰੋਜੈਕਟ ਕੈਂਸਲ ਕਰ ਦਿੱਤੇ ਕਿ ਵੀ ਪਾਕਿਸਤਾਨ ਸਿਕਿਉਰਿਟੀ ਨਹੀਂ ਦੇ ਸਕਦਾ, ਇਹ ਠੀਕ ਸਾਈਨ ਨਹੀਂ ਨੇ। ਔਰ ਇੰਡੀਆ ਦੀ ਚੜ੍ਹਤ ਔਰ ਕੋਈ ਵੀ ਇਸ ਕਿਸਮ ਦੀ ਸ਼ਰਾਰਤ ਜਿਹੜੀ ਆ ਉਹ ਨਾ ਸਾਨੂੰ ਸੂਟ ਕਰਦੀ ਹੈ, ਨਾ ਬਾਕੀ ਘੱਟ ਗਿਣਤੀਆਂ ਨੂੰ ਕਰਦੀ ਹੈ। ਸੋ ਇਹ ਪਾਕਿਸਤਾਨ ਦੇ ਜਿਹੜੇ ਓਪੀਨੀਅਨ ਮੇਕਰ ਨੇ, ਲਾਅ ਮੇਕਰ ਨੇ, ਡਿਸੀਜਨ ਮੇਕਰ ਨੇ, ਜ਼ਾਹਰ ਹੈ ਸਾਰੀ ਤਾਕਤ ਉੱਥੇ ਮਿਲਟਰੀ ਐਸਟੈਬਲਿਸ਼ਮੈਂਟ ਦੇ ਕੋਲ ਹੈ, ਰਿਆਸਤ ਦੇ ਕੋਲ ਹੈ। ਉਹ ਇਸ ਮੁੱਦੇ ਦੇ ਉੱਤੇ ਗੰਭੀਰਤਾ ਨਾਲ ਸਿਰ ਜੋੜ ਕੇ ਕਿ ਭਾਈ ਤੁਹਾਡਾ ਇੱਕ ਮੁਲਕ ਜਿਸ ਨੂੰ ਚਾਰ ਚਫੇਰੇ ਇੰਨੇ ਕੁ ਦੁਸ਼ਮਣ ਪਏ ਹੋਏ ਨੇ, ਔਰ ਉਹਨਾਂ ਦੇ ਕੀ ਇੰਟਰਸਟ ਨੇ, ਇਸ 'ਚੋਂ ਤੁਸੀਂ ਕਿਵੇਂ ਸੁਰੱਖਿਅਤ ਮੁਲਕ ਨੂੰ ਕੱਢਣਾ, ਇਹ ਜਿਹੜੀ ਹੈ ਬਹੁਤਿਆਂ ਲਈ ਵਿਚਾਰਨ ਦੀ ਘੜੀ ਹੋਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।